ਦੰਦੀਆਂ ਆਇਆ ਐਸ ਪਿੰਡ ਚ ਆਇਆ ਐਸ ਪਿੰਡ ਚ ਆਇਆ ਹਾਂ ਕਦ ਵਾਸਤੇ ਵੇਖਣ ਵਾਸਤੇ ਵੀ ਕਿਹੜੇ ਬੰਦੇ ਨੇ ਕਿੱਥੇ ਨੇ ਉਹ ਤੇ ਉਹ ਇੱਥੇ ਆਉਂਦਾ ਰਿਹਾ ਜਹਾਜ਼ ਤੇ ਜਹਾਜ਼ 'ਤੇ ਅੱਗੋਂ ਇੱਕ ਮਸਜਿਦਾਂ ਹੀ ਬੇਬਾਸਣ ਉੱਚੀਆਂ ਉੱਚੀਆਂ ਹੋ ਗਈਆਂ ਉਹ ਬਾਹਰ ਮਸਜਿਦ ਪੈ ਗਈ ਸੀ ਇੱਧਰ ਮਸਜਿਦ ਸੀ ਜਿਹੜੀ ਬੜੀ ਉੱਚੀ ਉਦੋਂ ਹੈ ਕੋਈ ਨਹੀਂ ਸਨ ਉਹਨੂੰ ਨਹੀਂ ਪਤਾ ਲੱਗਾ ਉਹ ਇੱਥੇ ਨਹੀਂ ਚੱਲ ਸਕੀ ਗੋਲੀ ਕੋਈ ਬੰਬ ਸ਼ੰਬ ਦਾ ਨਹੀਂ ਤਾਂ ਖੋਲੇ ਕੀ ਕਰਕੇ ਜਾਂਦਾ ਅੱਛਾ ਹਾਂ ਉਹਨੂੰ ਤਬਾਹ ਕਰ ਦਿੱਤਾ ਸੀ ਕੌਣ ਜੀ ਬਾਬਾ ਸਿੰਘ ਚੋਰ ਸੀ ਹਾਂ ਬੜਾ ਬਹਾਦਰ ਸੀ ਕਿ ਉਹਦਾ ਕੋਈ ਕਿੱਸਾ ਸੁਣਾਓ ਸਾਨੂੰ ਫਿਰ ਕਿੱਥੇ ਚੋਰੀ ਕੀਤੀ ਉਹਨੇ ਤੁਹਾਡੇ ਪਿੰਡ ਦੇ ਵਿੱਚ ਕੀਤੀ ਪਿੰਡ 'ਚ ਨਹੀਂ ਕਰਦਾ ਹਾਂ ਨਾ ਦੂਰ ਦੂਰ ਜਾ ਕੇ ਪਿੰਡ ਨੂੰ ਜਿਹੜੇ 100 ਰੁਪਏ ਜੰਦਲੇ ਮਾਰ ਬੂਹੇ ਡੰਗਰ ਬੰਨੇ ਮਾਰ ਛੜੋ ਜਿਹੜਾ ਖੁੱਲ ਜਾਏਗਾ ਸਾਡਾ ਉਹ ਮੇਰੇ ਕੋਲ ਲੈ ਲਿਓ ਜੀ ਕੱਲਾ ਹੀ ਸੀ ਬੰਦਾ ਕਿ ਉਹਦਾ ਪੂਰਾ ਗੈਂਗ ਸੀ ਤਰਾ ਭਰਾ ਹਨ ਅੱਛਾ ਤੇਰਾ ਭਰਾ ਸੀ ਉਹ ਦੂਜੇ ਨਹੀਂ ਕਰਦੇ ਇੱਕ ਚੇਰ ਸਿੰਘ ਸੀ ਇੱਕ ਲੰਗਾ ਸਿੰਘ ਸੀ ਤੇ ਇੱਕ ਬਾਵਾ ਸਿੰਘ ਸੀ ਅੱਛਾ ਬਾਵਾ ਚੋਰ ਸੀ ਬਾਵਾ ਛੋਟਾ ਸੀ ਬੂਆ ਸਾਰਾ ਦਿੱਤਾ ਹਾਂ ਜੱਟ ਸੀ ਜੱਟ ਸੀ ਤੇ ਇਹ ਉਹਦੇ ਮੁੰਡੇ ਸਣੇ ਇੱਕ ਤਾਰਾ ਸਿੰਘ ਅੱਛਾ ਇੱਕ ਹਜ਼ਾਰਾ ਸਿੰਘ ਅੱਛਾ ਇੱਕ ਪਿਆਰਾ ਸੀ ਸਹੀ ਹਾਂ ਇੱਕ ਉਹਦਾ ਮੁੰਡਾ ਸੀ ਵੱਡੇ ਦਾ ਜਿਹੜਾ ਤਾਰਾ ਸਿੰਘ ਸੀ ਉਹਦਾ ਵੱਡੇ ਦਾ ਮੁੰਡਾ ਸੀ ਉਹਦਾ ਨਾਂ ਸੀ ਵਾਲੇਕੁਮ ਬਜ਼ੁਰਗੋ ਵਾਲੇਕੁਮ ਸਲਾਮ ਬਜ਼ੁਰਗੋ ਕੀ ਨਾਮ ਹੈ ਆਪਣਾ ਮੁਹੰਮਦ ਮੁਸ਼ਤਾਕ ਮੁਹੰਮਦ ਮੁਸ਼ਤਾਕ ਬਜ਼ੁਰਗੋ ਕਿਹੜਾ ਪਿੰਡ ਹੈ ਜਿਹੜਾ ਤੁਸੀਂ ਜਿੱਥੇ ਬੈਠੇ ਹੋ ਇਸ ਟਾਈਮ ਸਾਬੋ ਕੇ ਸਾਬੋ ਕੀ ਦੰਦੀਆਂ ਆਈਆਂ ਸਾਬੋ ਕੇ ਅੱਛਾ ਸਾਬੋ ਕੀ ਡੰਡੀਆਂ ਲਹਿਦਾ ਹੈ ਪਿੰਡ ਆਹੋ ਅੱਛਾ ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਦੋਲ ਕੋਲੜੀ ਲਿੱਦੜ ਹਾਂਜੀ ਤੇ ਆਪਣਾ ਗਰਾਲੀ ਗਰਾਲਾ ਸਹੀ ਇਹ ਜਿਹੜੇ ਨੇ ਆ ਮੰਜ ਮੰਗਟ ਵੀ ਨੇੜੇ ਹੀ ਨੇ ਇਧਰ ਕੋਲੜੀ ਮਕਬਰੇ ਦੀ ਸ਼ਾਦੀ ਮਤ ਹੈ ਸਹੀ ਗੁੱਲੋ ਕੇ ਨੇ ਇਹ ਤਹਿਸੀਲ ਕਿਹੜੀ ਹੈ ਤਹਿਸੀਲ ਗੁਜਰਾਂਵਾਲਾ ਜ਼ਿਲ੍ਹਾ ਵੀ ਗੁਜਰਾਂਵਾਲਾ ਹੁਣ ਕਾਮੋਂ ਕੀ ਸ਼ਾਇਦ ਹੋ ਗਈ ਹੈ ਅੱਛਾ ਹੁਣ ਕੰਮ ਹੋ ਗਈ ਹੋਗੀ ਹਾਂ ਇਹ ਪਿੰਡ 47 ਵੇਲੇ ਕਿੱਡਾ ਕੁ ਵੱਡਾ ਪਿੰਡ ਸੀ ਇਹ ਇਹਦੋਂ ਛੋਟਾ ਹੀ ਸੀ ਘੱਟ ਵੱਡਾ ਨਹੀਂ ਸੀ ਹੋਇਆ ਅੱਛਾ ਛੋਟਾ ਪਿੰਡ ਸੀ ਛੋਟਾ ਹੀ ਰਿਹਾ ਨਹੀਂ ਕੋਈ ਹੈ ਸੀ 200-300 ਘਰ ਨਹੀਂ ਨਹੀਂ 50-60 ਘਰ ਸਨ 50-60 ਘਰ ਸਨ ਹਾਂ ਕਿਹੜੇ ਕਿਹੜੇ ਬਰਾਦਰੀਆਂ ਇੱਥੇ ਆਬਾਦ ਸੀ ਇਸੇ ਪਹਿਲਾਂ ਦੇ ਸਨ ਵਾਈ ਦੇ ਸਾਰੀ ਸੀ ਉਹਨਾਂ ਨੂੰ ਸਿੱਖਾਂ ਦੀ ਹੋਈ ਹਾਂਜੀ ਤੇ ਪੈਲੀ ਵੀ ਉਹਨਾਂ ਦੀ ਸੀ ਉਹਨਾਂ ਸਿਰਫ ਸਾਰੇ ਕੰਮੀ ਜਾਂ ਆਪ ਲਿਆਂਦੇ ਸਨ ਇੱਥੇ ਤੇ ਪੈਲੀਆਂ ਪੂਰੀਆਂ ਨੂੰ ਦਿੰਦੇ ਹਨ ਉਹ ਕਰਦੇ ਹਨ ਵਾਈ ਸ਼ਾਹੀ ਤੇ ਕੰਮ ਚੱਲੀ ਜਾਂਦਾ ਉਹ ਤੇ ਕਰਦੇ ਕੋਈ ਨਹੀਂ ਹਨ ਉਹਨੇ ਚੌਧਰੀ ਦੇ ਘਰ ਦਾ ਨਾ ਮੈਂ ਤੁਹਾਨੂੰ ਕਿਹੜੇ ਕਿਹੜੇ ਚੌਧਰੀ ਸਨ ਇੱਥੇ ਚੌਧਰੀ ਸੀ ਬੂਆ ਦਿੱਤਾ ਹਾਂਜੀ ਬੂਆ ਦਿੱਤਾ ਹਾਂ ਜੱਟ ਸੀ ਤੇ ਇਹ ਉਹਦੇ ਮੁੰਡੇ ਸਣੇ ਇੱਕ ਤਾਰਾ ਸਿੰਘ ਅੱਛਾ ਇੱਕ ਹਜ਼ਾਰਾ ਸਿੰਘ ਅੱਛਾ ਇੱਕ ਪਿਆਰਾ ਸੀ ਸਹੀ ਹਾਂ ਇੱਕ ਉਹਦਾ ਮੁੰਡਾ ਸੀ ਵੱਡੇ ਦਾ ਜਿਹੜਾ ਤਾਰਾ ਸਿੰਘ ਸੀ ਉਹਦਾ ਵੱਡੇ ਦਾ ਮੁੰਡਾ ਸੀ ਉਹਦਾ ਨਾਂ ਸੀ ਉਹਨੇ ਕੀ ਮੇਰੇ ਉਹਦਾ ਸੀ ਨਾਂ ਅੱਛਾ ਆ ਜਾਏਗਾ ਫੇਰ ਅੱਛਾ ਹਾਂ ਉਹਨਾਂ ਦੀ ਵਾਈ ਸੀ ਇੰਦਰ ਸੀ ਉਹਦਾ ਨਾਮ ਅੱਛਾ ਇੰਦਰ ਉਹ ਵਾਈ ਸ਼ਾਹੀ ਕੋਈ ਨਹੀਂ ਕਰਦੇ ਅੱਛਾ ਇੱਕ ਬੰਦਾ ਉਹਨਾਂ 'ਚ ਵਾਈ ਰਹਿੰਦੇ ਬੰਦੇ ਨਾਲ ਰੱਖਦੇ ਹਨ 5-4 ਬੰਦੇ ਹੁੰਦੇ ਹਨ ਇੱਥੋਂ ਦੇ ਵੀ ਕੋਈ ਰੱਖਣੇ ਕੋਈ ਉੱਥੋਂ ਰੱਖਣੇ ਸਹੀ ਸਾਈ ਉੱਥੇ ਹੀ ਬੜੇ ਹਨ ਇੱਥੇ ਵੀ ਚੰਗਲਾਂ ਦੇ ਬੰਦੇ ਵੀ ਰਹਿ ਜਾਂਦੇ ਹਨ ਫਕੀਰਾਂ ਦੇ ਰਹਿ ਜਾਂਦੇ ਹਨ ਤੇ ਧੂਆਂ ਛੂਆਂ ਵੀ ਇੱਥੋਂ ਵਾਲੇ ਪਾਉਂਦੇ ਹਨ ਜਾ ਕੇ ਅੱਛਾ ਚੌਧਰ ਉੱਥੇ ਹੀ ਸੀ ਅਸਲ ਮੁਸਲਮਾਨਾਂ ਦੇ ਘਰ ਥੋੜੇ ਹੀ ਸਨ ਫਿਰ ਦਾ ਮਤਲਬ ਮੁਸਲਮਾਨ ਉਹ ਕੰਮੀ ਕਾਰੀ ਸੀ ਜੀ ਅਸੀਂ ਸਾਰੇ ਅੱਛਾ ਹਾਂ ਉਹਨੇ ਆਪ ਜਿਹੜੇ ਆਉਂਦੇ ਸਨ ਕੋਈ ਕਮੀ ਸਨ ਅੱਛਾ ਹੁਣ ਮਾਲਕ ਕੋਈ ਨਹੀਂ ਸੀ ਉੱਥੇ ਇੱਥੇ ਮਾਲਕ ਜਿਹਾ ਨੇ ਰਹਿ ਗਿਆ ਤੇ ਸਕੂਲ ਹੈ ਸੀ ਇਸ ਪਿੰਡ ਦੇ ਵਿੱਚ ਇੱਥੇ ਹੀ ਹੁੰਦਾ ਸੀ ਸਕੂਲ ਹੈ ਸੀ ਉਦੋਂ ਹਾਂ ਇੱਥੇ ਹੈ ਸੀ ਬੱਚਿਆਂ ਦਾ ਹਾਂ ਤੇ ਮੁੰਡਾ ਪੜ੍ਹਦਾ ਸੀ ਜਿਹੜਾ ਤਾਰਾ ਸਿੰਘ ਦਾ ਮੁੰਡਾ ਪੜ੍ਹਦਾ ਸੀ 5ਵੀਂ 6ਵੀਂ ਚ ਉਦੋਂ ਪੜ੍ਹਦਾ ਸੀ ਇੱਥੇ ਹਾਂ ਤੁਸੀਂ ਜਾਂਦੇ ਰਹੇ ਸਕੂਲ ਕਿ ਨਹੀਂ ਇੱਥੇ ਨਹੀਂ ਮੈਂ ਨਹੀਂ ਗਿਆ ਉਦੋਂ ਛੋਟੇ ਸੀ ਮੈਂ ਤਾਂ ਛੋਟਾ ਹਾਂ ਮਾਸਟਰਾਂ ਦਾ ਨਾਮ ਪਤਾ ਕੋਈ ਨਹੀਂ ਕਿਹੜੇ ਮਾਸਟਰ ਪੜਾਉਂਦੇ ਸੀ ਇੱਥੇ ਇੱਕ ਤੇ ਉਹ ਬੋਲਿਆ ਕਾਲੀ ਦਾ ਸੀ ਜਿਹੜਾ ਸੀ ਕਟਿਆਲੀਆਂ ਵਾਲਾ ਉਹਦਾ ਨਾਂ ਕੀ ਸੀ ਮੁਹੰਮਦ ਖਾਨ ਪੜ੍ਹਾਉਂਦਾ ਰਿਹਾ ਅੱਛਾ ਮਾਸਟਰ ਉਹ ਸਨ ਹਾਂ ਤੇ ਗੁਰਦੁਆਰਾ ਹੈ ਸੀ ਸਿੱਖਾਂ ਦਾ ਇੱਥੇ ਗੁਰਦੁਆਰਾ ਸੀ ਬਾਬਾ ਵੱਡਾ ਸੀ ਕਿ ਆਹ ਸੀ ਗੁਰਦੁਆਰਾ ਇੱਥੇ ਹੀ ਇਸ ਜਗ੍ਹਾ ਤੇ ਆਹ ਸਾਰਾ ਸਕੂਲਾ ਥਾਂ ਅੱਛਾ ਸਕੂਲ ਵਾਲਾ ਥਾਂ ਹਾਂ ਪੱਕਾ ਗੁਰਦੁਆਰਾ ਸੀ ਉਦੋਂ ਪੱਕਾ ਗੁਰਦੁਆਰਾ ਸੀ ਉੱਥੇ ਇਹ ਸਕੂਲ ਸਾਡਾ ਹੁੰਦਾ ਸੀ ਉੱਥੇ ਜਿੱਥੇ ਖੀਲੀ ਹੁੰਦਾ ਸੀ ਨਵਾਬ ਦਾ ਅੱਛਾ ਹਾਂ ਉਹ ਸੀ ਗੁਰਦੁਆਰਾ ਉੱਥੇ ਸੀ ਉਹ ਸਕੂਲ ਉੱਥੇ ਖੂਹੀ ਲੱਗੀ ਸੀ
ਇੱਥੇ ਵੀ ਖੂਹੀ ਲੱਗੀ ਸੀ। ਸਹੀ ਹੋ ਗਿਆ। ਇਹ ਜਿਹੜੇ ਚੌਧਰੀ ਜੀ ਦੱਸ ਰਹੇ ਹੋ ਸਿੱਖ, ਇਹਨੇ ਜ਼ਮੀਨ ਲੈਂਦੇ ਪਾਸੇ ਵੀ ਚੜ੍ਹਦੇ ਪਾਸੇ ਸੀ? ਇਹਨਾਂ ਦੀ ਜ਼ਮੀਨ ਸਾਰੇ ਪਾਸੇ ਸੀ। ਸਾਰੇ ਪਾਸੇ ਸੀ। ਹਾਂ, ਆਹ ਛਾਣਾ ਖੂਹ ਇੱਧਰ ਉਸੇ ਜ਼ਮੀਨ, ਇੱਧਰ ਤੇ ਇੱਧਰ ਆ ਫਲਾਈ ਵਾਲਾ ਖੂਹ ਹੈ, ਉੱਥੇ ਵੀ ਉਹਨਾਂ ਦੀ ਜ਼ਮੀਨ। ਸਹੀ। ਤੇ ਇੱਧਰ ਪਿੰਡ ਦੀਆਂ ਰੋਜ਼ਾਂ 2 ਲੱਖ ਕਿੱਲੋ ਕੇ ਉਹ ਵੀ ਉਹਨਾਂ ਦੀ ਜ਼ਮੀਨ ਉੱਥੇ ਵੀ। ਇੱਧਰ ਵੀ ਬੜੀ ਸੀ। ਅੱਗੇ ਲੰਬੜਾ ਦੀ ਸੀ ਜ਼ਮੀਨ, ਗੰਡਾ ਸਿੰਘ ਲੰਬੜ ਸੀ। ਅੱਛਾ, ਲੰਬੜਦਾਰ ਸੀ। ਹਾਂ, ਉਹਨਾਂ ਦੀ ਜ਼ਮੀਨ ਐਸੀ ਉਤਲੇ ਪਾਸੇ ਜਿਹੜੀ ਹੈ ਨਾ ਅਬਦੁੱਲਾ ਕੋਲ, ਉਹ ਸੀ ਉਹਦੀ ਜ਼ਮੀਨ। ਬਾਬਾ ਸਿੰਘ ਕੌਣ ਸੀ? ਬਾਬਾ ਦੱਸਣਾ। ਬਾਬਾ ਸਿੰਘ ਵੀ ਹੈ ਸੀ, ਉਹ ਕੀ ਕਰਦਾ ਦੱਸ? ਚੋਰੀ ਕਰਦਾ ਹੁੰਦਾ ਸੀ। ਇੱਧਰ ਦੱਸੋ ਨਾ, ਇੱਧਰ ਦੱਸੋ। ਇੱਧਰ ਚੋਰੀ ਕਰਦਾ ਸੀ ਕੌਣ ਜੀ? ਬਾਬਾ ਸਿੰਘ। ਚੋਰ ਸੀ? ਹਾਂ, ਬੜਾ ਬਹਾਦਰ ਸੀ ਕਿ। ਉਹਦਾ ਕੋਈ ਕਿੱਸਾ ਸੁਣਾਓ ਸਾਨੂੰ ਫਿਰ, ਕਿੱਥੇ ਚੋਰੀ ਕੀਤੀ ਉਹਨੇ? ਤੁਹਾਡੇ ਪਿੰਡ ਦੇ ਵਿੱਚ ਕੀਤੀ? ਪਿੰਡ 'ਚ ਨਹੀਂ ਕਰਦਾ ਹਾਂ। ਨਾ, ਦੂਰ ਦੂਰ ਜਾ ਕੇ ਪਿੰਡ ਨੂੰ ਜਿਹੜੇ 100 ਰੁਪਏ ਜੰਦਰੇ ਮਾਰ ਬੂਹੇ ਡੰਗਰ ਬੰਨੇ ਮਾਰ ਛੜੋ, ਜਿਹੜਾ ਖੁੱਲ ਜਾਏਗਾ ਸਾਡਾ ਉਹ ਮੇਰੇ ਕੋਲ ਲੈ ਲਿਓ ਜੀ। ਇਕੱਲਾ ਹੀ ਸੀ ਬੰਦਾ ਕਿ ਉਹਦਾ ਪੂਰਾ ਗੈਂਗ ਸੀ? 3 ਭਰਾ ਹਨ ਉਹ। ਅੱਛਾ, 3 ਭਰਾ ਸੀ। ਉਹ ਦੂਜੇ ਨਹੀਂ ਕਰਦੇ, ਇੱਕ ਚੇਰ ਸਿੰਘ ਸੀ, ਇੱਕ ਲੱਗਾ ਸਿੰਘ ਸੀ ਤੇ ਇੱਕ ਬਾਵਾ ਸਿੰਘ ਸੀ। ਅੱਛਾ, ਬਾਵਾ ਚੋਰ ਸੀ। ਬਾਵਾ ਛੋਟਾ ਸੀ ਸਾਰਿਆਂ ਨੂੰ। ਅੱਛਾ। ਔਰ ਉਹਦੀ ਚੋਰੀ ਦਾ ਨਾਮ ਇਹੋ ਹੀ ਹੈ ਵੀ ਉਹ ਨੁਕਸਾਨ ਨਹੀਂ ਹੋਣ ਦਿੱਤਾ। ਇੱਕ ਵਾਰ ਉਹ ਵਿਆਰ ਪੈ ਗਿਆ ਬੰਦਿਆਂ ਨਾਲ, ਉਹਨਾਂ ਕੋਲ ਸੀ ਪਿਸਤੌਲ, ਉਦੋਂ ਹੈ ਹੀ ਕੋਈ ਨਹੀਂ ਸੀ ਪਿਸਤੌਲਾਂ। ਉਹਨੇ ਫਿਰ ਪਿੰਡ ਸਾਰੇ 'ਚ ਫਿਰੇ ਬਾਵਾ, ਪਰ ਸਾਰੇ ਪਿੰਡ ਨੇ ਆਖਿਆ ਮੈਨੂੰ ਭਾਵੇਂ ਕੁਝ ਹੋ ਜਾਏ ਤਾਂ ਹੌਸਲਾ ਨਹੀਂ। ਅੱਛਾ, ਉਹਨੇ ਕਿਹਾ? ਹਾਂ, ਉਹਨੇ ਆਖਿਆ ਮੈਨੂੰ ਜੋ ਵੀ ਮਰਜ਼ੀ ਹੋ ਜਾਏ। ਦੁਸ਼ਮਣੀ ਕਿਹਨਾਂ ਨਾਲ ਪਈ ਸੀ? ਕਿਹੜੇ ਪਿੰਡ ਵਾਲਿਆਂ ਨਾਲ ਪਈ ਸੀ ਦੁਸ਼ਮਣੀ? ਉਹ ਪੂਰੇ ਕੇ ਸਨ, ਬੂੜੇ ਕੇ ਪਿੱਕੀ ਸਰਾਵਾਂ ਕੋਲ। ਅੱਛਾ, ਉਹ ਵੀ ਸਿੱਖ ਹੀ ਸਨ? ਆਹੋ। ਅੱਛਾ। ਉਹ ਨਾਲ ਇੱਕ ਦੋ ਚੱਕਰੀ ਦਾ ਸੀ, ਇੱਕ ਦੋ ਹੋਰ ਥਾਂ ਦਾ ਸੀ। ਅੱਛਾ। ਉੱਥੇ ਉਹ ਰਹਿ ਨੇ, ਉਹ ਇੱਥੇ ਫਿਰਦੇ ਰਹਿਣ, ਕਦੇ ਉਸ ਕੋਨੇ ਨਾਲ ਕਦੇ ਉਸ ਕੋਨੇ ਨਾਲ। ਇਹ ਮਗਰ ਅੱਗੇ ਨਾਲ ਫਿਰੀ ਗਿਆ ਕਿ ਕੋਈ ਨੁਕਸਾਨ ਨਾ ਪਿੰਡ ਦਾ ਕਰ ਜਾਵੇ। ਅੱਛਾ। ਫਿਰ ਜਦੋਂ ਨਿਕਲ ਗਿਆ ਨਾ, ਫਿਰ ਉਹ ਆਪਣਾ ਆਰਾਮ ਨਾਲ ਸੁੱਤਾ ਹੈ। ਤੇ ਜਿਹੜੇ ਚੌਧਰੀ ਸਨ, ਇਹਦਾ ਕੰਮ ਸੀ, ਚੌਧਰੀ ਸਾਡੇ ਦਾ ਵੱਡਾ ਚੌਧਰੀ ਹੋਈ ਸੀ ਦੋਵਾਂ ਪਿੰਡਾਂ 'ਚ। ਕਿਹੜਾ ਸੀ? ਬੂਆ ਦਾ। ਉਹਦਾ ਨਾਲ ਹੀ ਰਹਿੰਦੇ ਸੀ ਉਦੋਂ? ਤੁਹਾਡੇ ਬਜ਼ੁਰਗ ਉਹਨਾਂ ਨਾਲ ਹੀ ਰਹਿੰਦੇ ਸੀ? ਸਾਡੇ ਬਜ਼ੁਰਗਾਂ ਦਾ ਇਹ ਕੰਮ ਸੀ ਕਿ ਕੋਈ ਕੁੜੀ ਨੂੰ ਲੈਣ ਤੁਰ ਜਾ, ਉਹਨਾਂ ਦੇ ਨਾਲ ਹੀ ਉਹਨਾਂ ਦੇ ਕੰਮ ਸ਼ਾਮ ਉਹਨਾਂ ਦੇ ਕਰਨੇ ਸੀ? ਬਸ ਕੰਮ ਇਹੋ ਹੀ ਸੀ। ਅੱਛਾ। ਘੋੜੀ ਲੈ ਜਾਣੀ ਤੇ ਬੀਬੀ ਉੱਥੇ ਚੜਾ ਲਿਆਉਣੀ, ਇੱਥੋਂ ਲੈ ਜਾਣੀ, ਉੱਥੇ ਛੱਡ ਆਉਣੀ, ਸਹੁਰੇ ਪੇਕੇ ਉਹਨਾਂ ਦੇ ਜਿੱਥੇ ਜਿੱਥੇ ਹੋਣਾ। ਬੁੱਤੀਆਂ ਕੱਢਦੇ ਬਸ ਸਿਰਫ ਸਾਡਾ ਇਹੋ ਕੰਮ ਸੀ। ਸਹੀ। ਤੇ ਸਾਡੀ ਮਾਂ ਮਰ ਗਈ ਛੋਟੇ ਹੁੰਦਿਆਂ ਦੀ। ਅੱਛਾ ਅੱਛਾ। ਅਸੀਂ ਉਸੇ ਉਹਨਾਂ ਦੀ ਹਵੇਲੀ 'ਚ ਹੀ, ਘਰ ਹੀ ਫਿਰ ਜਾਣਾ ਜਿੱਥੇ ਮਰਜੀ, ਉੱਥੇ ਹੀ ਰੋਟੀ ਖਾਣੀ, ਉੱਥੇ ਉਹ ਕੋਈ ਕਿਸੇ ਦਿਨ ਨਹੀਂ ਆਉਂਦਾ ਹੁੰਦਾ। ਉਹਨਾਂ ਬੀਬੀਆਂ ਆਖਣਾ ਚੱਲ ਬਾਬਾ ਭਲਕੇ ਚੱਲਾਂਗੇ, ਬਾਬਾ ਫਲਾਣਾ ਸੇ ਵਿਆਹ ਵੇਖ ਲਈ, ਫਿਰ ਚੱਲਾ ਗਿਆ। ਐਂ ਦੇ ਕੰਮ। ਉਹਨਾਂ ਮਾਈਆਂ ਦੇ ਨਾਂ ਚੇਤਾ ਨੇ ਜਿਨ੍ਹਾਂ ਦੇ ਕੋਲ ਰੋਟੀ ਖਾਂਦੇ ਰਹੇ? ਨਾ ਨਾ, ਮੈਨੂੰ ਨਹੀਂ ਕਿਹਦਾ ਚੇਤਾ। ਹੈ? ਮਾਈਆਂ ਦਾ ਨਹੀਂ ਚੇਤਾ, ਬੰਦਿਆਂ ਦਾ ਚੇਤਾ ਹੈ। ਅੱਛਾ, ਬੰਦਿਆਂ ਦਾ ਚੇਤਾ। ਹਾਂ। ਵੈਸੇ ਘਰ ਜਾਣ, ਤੁਸੀਂ ਤਾਂ ਬੱਚੇ ਸੀ ਉਦੋਂ, ਘਰ ਆਉਣ ਜਾਣ ਹੁੰਦਾ ਉਹਨਾਂ ਨਾਲ? ਹਾਂ, ਅਸੀਂ ਘਰ ਜਾਂਦੇ ਰਹਿੰਦੇ ਹਾਂ। ਤੇ ਇਹ ਦੱਸੋ ਹੁਣ ਜਦੋਂ ਇੱਥੋਂ ਗਏ ਨੇ ਸਿੱਖ, ਉਦੋਂ ਇੱਥੇ ਸੁਣਿਆ ਪਿੰਡ ਦੇ ਵਿੱਚ ਤੁਹਾਡੇ ਇੱਥੇ 5 ਕਤਲ ਵੀ ਹੋਏ, ਉਹਦਾ ਸਾਨੂੰ ਸਟੋਰੀ ਦੱਸੋ ਥੋੜੀ। ਉਹ ਬਾਅਦ ਜੀ ਹੋਏ ਨੇ, ਉਹਦੀ ਸਟੋਰੀ ਦਾ ਮੈਨੂੰ ਕੋਈ ਪਤਾ ਨਹੀਂ, ਉਹ ਸਾਰਿਆਂ ਨੂੰ ਪਤਾ ਹੈ। ਉਹ ਸਾਨੂੰ ਦੱਸੋਗੇ ਤੇ ਸਾਨੂੰ ਪਤਾ ਲੱਗੇਗਾ, ਤੁਹਾਡੇ ਪਿੰਡ ਵਾਲਿਆਂ ਨੂੰ ਤਾਂ ਪਤਾ, ਸਾਨੂੰ ਤਾਂ ਨਹੀਂ ਪਤਾ। ਉਹ ਖਜ਼ਾਨ ਸਿੰਘ ਜਿਹੜਾ ਦੱਸ, ਸਾਨੂੰ ਦੱਸੋ ਉਹਦੇ ਬਾਰੇ, ਕੀ ਹੋਇਆ ਸੀ ਉਹਨਾਂ ਨਾਲ, ਕਿਵੇਂ ਜ਼ੁਲਮ ਹੋਇਆ? ਉਹ ਉਹਨਾਂ ਨੂੰ ਬਸ ਇੱਥੇ ਰਹਿ ਗਿਆ ਸਾਡਾ, ਉਹ ਇੰਨਾ ਹੀ ਪਤਾ, ਮੋਟੀ ਮੋਟੀ ਗੱਲ ਦੇ, ਉਦੋਂ ਖਾਸ ਨਹੀਂ ਪਤਾ ਕੀ ਹੋਇਆ ਸੀ। ਉਹ ਫਿਰ ਰਹਿ ਗਿਆ ਦੋਸਰਾ ਘਰ ਇੱਥੇ, ਫਿਰ ਤੁਸੀਂ ਰਹੋ। ਕਿਹਨਾਂ ਨੇ ਰੱਖ ਲਏ ਸਾਨੂੰ? ਉਹ ਚੰਗੜ ਸਨ ਤੇ ਕੋਈ ਜਲਾਏ ਸਨ। ਅੱਛਾ, ਉਹਨਾਂ ਨੇ ਰੱਖ ਲਏ ਹੋ? ਹਾਂ। ਰੱਖ ਕੇ ਤੇ ਉਹਨਾਂ ਮੁੜ ਕੇ ਇੱਕ ਜੱਟ ਸੀ ਮਾਲਕਾ, ਮਾਲਕਾ ਜੱਟ ਸੀ ਇੱਕ। ਮਾਲਕਾ ਜੱਟ? ਹਾਂ, ਮਾਲਕ ਜੱਟ ਘੁੰਮਣਾ ਦਾ। ਆਹੋ, ਉਹ ਵੀ ਨਾਲ ਹੀ ਸੀ ਨਾ। ਅੱਛਾ। ਉਹ ਫਿਰ ਉਹਨਾਂ ਨੇ ਕੱਢੇ, ਉਹਨਾਂ ਨੇ ਆਓ ਤੁਹਾਨੂੰ ਛੱਡ ਆਈਏ, ਅਗਰ ਚੜਾ ਆਈਏ, ਵੱਢ ਛੜੇ ਉੱਥੇ। ਇੱਕ ਮੁੰਡਾ ਉੱਥੇ ਭੱਜ ਗਿਆ ਸੀ। ਵੱਢ ਛੱਡੇ? ਹਾਂ। ਇੱਕ ਮੁੰਡਾ ਭੱਜ ਗਿਆ ਸੀ, ਸਕੂਲ ਦਾ ਮੁੰਡਾ ਸੀ, ਸਕੂਲ ਪੜ੍ਹਦਾ ਸੀ। ਉਹ ਫਿਰ ਜਿਉਂ ਭੱਜਿਆ, ਉਹਨੇ ਆਖਿਆ ਵਾਰੀ ਮੇਰੀ ਵੀ ਆ ਜਾਣੀ, ਭੱਜ ਗਿਆ, ਉਹ ਨਹੀਂ ਕਾਬੂ ਆਇਆ। ਉਹ ਫਿਰ ਪੈਲਟ ਬਣ ਕੇ ਆਇਆ ਇੱਥੇ। ਸਨ 71 ਹਾਂ, ਸਨ 71 ਜਾ ਕੇ ਲੈ ਕੇ ਆਇਆ ਸੀ, ਯਾਦ? ਹਾਂ, 65 ਚ ਆਇਆ ਸੀ। 65 ਚ 65 ਚ ਆਇਆ ਸੀ? 71 ਚ ਆਇਆ ਸੀ। 71 ਨਹੀਂ, ਉਹ ਬੱਚਾ ਇੰਡੀਆ ਚਲਾ ਗਿਆ ਸੀ? ਇੰਡੀਆ ਚ ਤਾਂ ਪੜ ਗਿਆ ਸੀ ਕਿ ਬਾਹਰ ਜਮਨ ਹੋ ਗਿਆ, ਪੜ ਗਿਆ।
ਉਹਦੀ ਫੈਮਿਲੀ ਸਾਰੀ ਇੱਥੇ ਵੜ ਦਿੱਤੀ ਸਾਰੀ ਨਹੀਂ ਉਹ ਥੋੜਾ ਹੀ ਜੀ ਬਣਿਆ, ਦੂਜੇ ਰਹਿ ਗਿਆ। ਜਹਾਜ਼ ਕ੍ਰੈਸ਼ ਹੋ ਗਿਆ ਸੀ ਇੱਥੇ। ਕੁਝ ਰਹਿ ਗਿਆ ਹਨ, ਕੁਝ ਆ ਗਏ ਇੱਥੇ ਰਹਿ ਗਿਆ। ਹਾਂ ਨਹੀਂ ਤੁਹਾਨੂੰ ਕਿਵੇਂ ਪਤਾ ਕਿ ਉਹ 71 ਚ ਇੱਥੇ ਆਇਆ ਸੀ? ਜਹਾਜ਼ ਕ੍ਰੈਸ਼ ਹੋ ਗਿਆ। ਉਦੋਂ ਤਾਂ ਠੀਕ ਠਾਕ ਸੀ, ਜਵਾਨ ਤੇ ਉਦੋਂ ਤਾਂ ਪਤਾ ਸਾਰਾ ਲੱਗ ਪਿੰਡ ਆਇਆ ਸੀ ਉਹ? ਇੱਥੇ ਫੜਿਆ ਗਿਆ ਸੀ ਉਹ। ਜਹਾਜ਼ ਕ੍ਰੈਸ਼ ਹੋ ਗਿਆ ਨਾ ਇੱਥੇ ਦਾ। ਆੜੇ ਘੁਰਕੇ ਪਿੰਡ ਨਾ ਭਰਾ ਕੜਪ ਚ ਘੁਰਕੇ ਫੜਿਆ ਗਿਆ ਸੀ। ਸਿਆਲਕੋਟ ਦਾ ਵਿੱਚ ਜਿਹੜਾ ਸਿਆਲਕੋਟ ਹਾਂ ਉੱਥੇ ਫੜਿਆ ਗਿਆ ਸੀ ਤੇ ਫਿਰ ਮੈਂ ਆਖਿਆ ਤੁਸੀਂ ਲੈ ਚਲੋ ਮੈਨੂੰ ਲਾਹੌਰ ਲੈ ਗਿਆ। ਉੱਥੇ ਜਾ ਕੇ ਫਿਰ ਉਹਨੇ ਮਸੀਤ ਦੰਦੀ ਲਿਆਓ, ਦੰਦੀਆਂ ਆਇਆ ਇਸ ਪਿੰਡ ਚ ਆਇਆ। ਐਸ ਪਿੰਡ ਚ ਆਇਆ। ਹਾਂ ਕਦ ਵਾਸਤੇ? ਵੇਖਣ ਵਾਸਤੇ ਵੀ ਕਿਹੜੇ ਬੰਦੇ ਨੇ, ਕਿੱਥੇ ਨੇ ਉਹ। ਤੇ ਉਹ ਇੱਥੇ ਆਉਂਦਾ ਰਿਹਾ ਜਹਾਜ਼ ਤੇ ਜਹਾਜ਼ ਤੇ ਅੱਗੋਂ ਇੱਕ ਮਸਜਿਦਾਂ ਹੀ ਬੇਬਾਸਣ ਉੱਚੀਆਂ ਉੱਚੀਆਂ ਹੋ ਗਈਆਂ। ਉਹ ਬਾਹਰ ਮਸਜਿਦ ਪੈ ਗਈ ਸੀ, ਇੱਧਰ ਮਸਜਿਦ ਸੀ ਜਿਹੜੀ ਬੜੀ ਉੱਚੀ, ਉਦੋਂ ਹੈ ਕੋਈ ਨਹੀਂ ਸਨ, ਉਹਨੂੰ ਨਹੀਂ ਪਤਾ ਲੱਗਾ। ਉਹ ਇੱਥੇ ਨਹੀਂ ਚੱਲ ਸਕੀ ਗੋਲੀ ਕੋਈ ਬੰਬ ਸ਼ੰਬ ਉਹਦਾ, ਨਹੀਂ ਤਾਂ ਖੋਲੇ ਕੀ ਕਰਕੇ ਜਾਂਦਾ। ਅੱਛਾ ਹਾਂ ਉਹਨੇ ਤਬਾਹ ਕਰਕੇ ਜਾਣਾ ਸੀ। ਅੱਛਾ ਉਹ ਤੇ ਫੈਮਿਲੀ ਚਲੋ ਮਾਰ ਦਿੱਤੀ। ਹਾਂ ਬਾਕੀ ਜਿਹੜੇ ਤੁਹਾਡੇ ਚੌਧਰੀ ਸਨ ਉਹ ਕਿਵੇਂ ਨਿਕਲੇ ਇੱਥੋਂ 47 ਵੇਲੇ? ਉਹ ਬੜੇ ਆਰਾਮ ਨਾਲ ਨਿਕਲੇ ਨੇ। ਆਪਣਾ ਸਮਾਨ ਵਗੈਰਾ ਇੱਥੋਂ ਲਾ ਕੇ ਤੇ ਜਥਾ ਸੀ ਲੱਤੀ ਤੇ ਉਧਰੋਂ ਜਥਾ ਪੜ ਗਿਆ ਸਾਜੇ ਨੰਗਲ। ਆਏ ਉਹਨਾਂ ਸੇਮ ਤੇ ਆ ਉਹ ਸੇਮ ਤੋਂ ਲੈ ਕੇ ਤੇ ਨੰਗਲ ਤੇ ਅਸੀਂ ਉੱਥੇ ਜਥੇ 'ਚ ਫਿਰਦੇ ਸਾਂ। ਮੱਝਾਂ ਛੱਜਾਂ ਉਹਨਾਂ ਦੀ ਤੁਸੀਂ ਸਾਂਭਲੀਆਂ? ਕਿੰਨਾ ਤੁਸੀਂ ਸਾਂਭਲੀਆਂ ਉਹਨਾਂ ਦੀ ਮੱਝਾਂ ਵਗੈਰਾ? ਸਭ ਕੁਝ ਲੈ ਗਿਆ ਸਾਡੇ ਪਿੰਡ ਵਾਲੇ, ਸਾਰਾ ਕੁਝ ਲੈ ਕੇ ਗਏ? ਡੰਗਰ ਵੱਛਾ ਲੈ ਗਿਆ ਹੁਣ, ਡੰਗਰ ਵੱਛਾ ਛੱਡਿਆ ਉਹਨਾਂ। ਉਹ ਜਥੇ ਦੇ ਰਾਜ ਵੀ ਲਾ ਲਿਆ ਸੀ ਨਾ। ਹੁਣ ਇਹ ਦੱਸੋ ਜਦੋਂ ਉਹਨਾਂ ਦੇ ਘਰ ਖਾਲੀ ਹੋ ਗਏ ਹਾਂ ਫਿਰ ਮਾਰ ਲੁੱਟ ਕਿੰਨੇ ਕੀਤੀ ਇੱਥੇ? ਮਾਲ ਲੋਟਾ ਦੁਆਲੇ ਨਹੀਂ ਤੁਸੀਂ ਪਿੰਡ 'ਚ ਵਸਦੇ ਸੀ ਕਿ ਆਲੇ ਦੁਆਲੇ ਦੇ ਵਸਦੇ ਸੀ? ਆਲੇ ਦੁਆਲੇ ਪੈ ਗਿਆ, ਧੱਕੇ ਨਾਲ ਪੈ ਗਿਆ। ਹਲੇ ਕੰਮੀ ਸਣ ਮਗਰੋਂ ਹੈ ਕੀ ਸਣ, ਇਹਨਾਂ ਨੇ ਨਹੀਂ ਲੁੱਟਿਆ? ਇਹਨਾਂ ਵੀ ਲੁੱਟੇ ਹੋਣਾ ਕੁਝ, ਅਸਾਂ ਨਹੀਂ ਕੁਝ ਲੁੱਟਿਆ। ਤੁਸੀਂ ਨਹੀਂ ਲੁੱਟਿਆ? ਨਾ ਸਾਡੇ ਕੋਲ ਤੇ ਆਪਣਾ ਹੀ ਲੁੱਟ ਕਤਾ ਸੀ। ਸਾਡਾ ਜਿਹੜਾ ਸਮਾਨ ਸੀ ਬੂਹਾ ਲੱਥਾ ਛੱਡ ਜਾਂਦੇ ਹੁੰਦੇ ਹਾਂ, ਦਾਣਾ ਫਕਾ ਸੁੱਟ ਜਾਂਦੇ ਹਨ, ਉਹ ਦਾਣਾ ਫਕਾ ਵੀ ਲੋਕੀ ਲੈ ਜਾਂਦੇ ਹਨ, ਬੂਹਾ ਲੱਥਾ ਰਹਿੰਦਾ ਸੀ। ਆਹ ਕੀ ਲੁੱਟਣਾ ਸੀ। ਉਸ ਤੋਂ ਬਾਅਦ ਕੋਈ ਮੁੜ ਕੇ ਆਇਆ ਇਸ ਪਿੰਡ ਦੇ ਵਿੱਚ? ਆਹ ਹੁਣ ਜਿਹਾ ਆਇਆ ਸੀ। ਕੌਣ ਆਇਆ ਸੀ? ਉਹ ਹਜ਼ਾਰਾ ਸਿੰਘ ਦਾ ਪੁੱਤਰ ਆਇਆ ਸੀ। ਪੁੱਤਰ ਆਇਆ, ਮਿਲਿਆ ਤੁਹਾਨੂੰ? ਹਾਂ ਮਿਲਿਆ ਸੀ ਇੱਥੇ ਸਿਰਫ ਜਾਟਾ ਨੂੰ ਬੁਲਾਇਆ। ਹਾਂ ਆਉਂਦੇ ਨੇ ਚੇਤੇ ਉਹ ਲੋਕ ਜਿਹੜੇ ਤੋਂ ਚਲੇ ਗਏ? ਅੱਜ ਉਹ ਤਾਂ ਹੋ ਗਿਆ, ਉਦੋਂ ਜਿੱਤੇ ਆਉਂਦੇ ਨਹੀਂ। ਹੁਣ ਆਉਂਦੇ ਨੇ? ਹਾਂ ਉਦੋਂ ਦੇ ਆਏ ਜੀ, ਨਹੀਂ ਤਾਂ ਪਹਿਲਾਂ ਕੋਈ ਪਤਾ ਨਹੀਂ ਸੀ। ਐਵੇਂ ਬੰਦਾ ਆਖੇ ਪਿਆ ਤੁਰ ਗਿਆ ਚਲਾ ਗਿਆ। ਤੁਹਾਡੀ ਉਮਰ ਉਹ ਕਿੰਨੀ ਵੈਸੇ? ਹੁਣ 80 ਸਾਲ ਹੈ। ਤੇ 10 ਸਾਲ ਦੇ ਸੀ ਉਦੋਂ ਤੁਸੀਂ? ਹਾਂ 10 ਸਾਲ ਦੇ ਸੀ ਉਦੋਂ ਤੁਸੀਂ? ਹਾਂ ਤੇ ਆ ਬਜ਼ੁਰਗ 7 ਸਾਲ ਦੇ ਸਨ? ਇਹਦੀ ਯਾਸ ਫੋਟੋ ਵੀ ਤੇਜ਼ ਹੈ ਨਾ। ਇਹ ਤੇ ਫੇਰ ਗਿਆ ਵਾਪਸ ਦੌਰ ਵਾਪਸ ਕਿੰਨੇ ਗਿਆ, ਉਹਨਾਂ ਨੇ ਪੁਰਾਣੀ ਗੱਲਾਂ ਵੀ ਕਿੰਨੇ ਫੇਰੇ ਲਾਏ ਨੇ। ਚਲੋ ਠੀਕ ਹੋ ਗਿਆ। ਇਹਨਾਂ ਦੇ ਬੜੇ ਫੇਰੇ ਲਾਏ ਨੇ ਤੇ ਹਾਂ ਤੇ ਕੋਈ ਨਹੀਂ ਲਾਇਆ।